ਤਜਰਬਾ ਤਾਂ ਹੋਣਾ ਚਾਹੀਦਾ ਚੀਜ਼ ਦਾ ਵੀ ਤਿਆਰ ਹੋ ਗਈਆਂ ਮਾਸ਼ਾ ਹੋਇਆ। ਹਾਂਜੀ ਕਿੰਨਾ ਕੁ ਮਜ਼ੇਦਾਰ ਹੈ। ਬਿਸਮਿਲ੍ਲਾ। ਲਓ ਜੀ ਤੁਸੀਂ ਵੀ ਲਵੋ ਚੈੱਕ ਕਰੋ। गन्ना यार तो ऊपर गए तो आप लोग बंदे ही हो आप ले हैं जाने जाने अब काट रहा है जरूर किधर खड़ा फेस साइड का उरे कर उरे ले और दम को गया इधर वाह वाह चल रहा ਤੇ ਭਾਈ ਜੀ ਹੁਣ ਰੋਜ਼ ਦੇ ਉਹਦੇ ਭਾਈ ਆ ਤੁਸੀਂ ਡਰਾਮੇ 'ਚ ਇਹ ਛੱਡੀਆਂ ਹੁਣ ਕੀ ਅੱਗੇ ਕਰੋਗੇ? ਅੱਗੇ ਸਰ ਜੀ ਹੁਣ ਅਸੀਂ ਉਹਦੇ ਵਿੱਚ ਫਿਰ ਦੁਬਾਰਾ ਰੋਹ ਪਾਈ ਜਾਏਗੀ। ਅੱਛਾ ਉਹਦੇ ਫਿਰ ਤੇ ਇੱਧਰ ਸਾਡੀ ਇਹ ਰੋਜ਼ ਲੈ ਆਏਗੀ ਨਾ ਇਨਸ਼ਾਅੱਲਾ ਲੈ ਆ ਕੇ ਚਲੀ। ਅੱਛਾ ਜਿਹਨੇ ਕਿ ਅੱਗ ਹੁਣ ਨਾਲ ਲਾਈ ਜਾਓਗੇ। ਉਸ ਤੋਂ ਬਾਅਦ ਸਰ ਜੀ ਨਾਲ ਹੀ ਉਧਰ ਵਾਲੀ ਵੀ ਗਰਮ ਹੋ ਜਾਏਗੀ। ਅੱਛਾ ਸਾਡੇ ਲਾਂਦੇ ਤੱਕ ਯਾਨੀ ਕਿ ਅੱਛਾ ਇਹ ਤੁਸੀਂ ਇਹਦੇ ਪਾ ਕੇ ਉਧਰੋਂ ਫਿਰ ਉਹ ਸੁਣ ਲੈਣੀ ਇਹਦੇ ਬਾਕੀ ਠੀਕ ਨਾ ਕਰੇ ਦੁਬਾਰਾ ਜਿਹੜੇ ਅਸੀਂ ਇਧਰੋਂ ਪਾਵਾਂਗੇ ਨਾ ਪਿੱਛੇ ਤੇ ਇਹ ਕੱਢਾਂਗੇ ਇਨਸ਼ਾਅੱਲਾ ਉਹ ਵੀ ਗਰਮ ਹੋ ਜਾਏਗੀ ਸਾਡੀ। ਠੀਕ ਹੈ ਨਾਲ ਉਹ ਗਰਮ ਹੋ ਲੰਬੀ ਬਣਾਈ ਹੈਗੀ ਲੰਬਾਇਆ ਲੰਬੀ ਦੇ ਉੱਤੇ ਅਸੀਂ ਸਿਸਟਮ ਬਣਾਇਆ ਦਾ ਵੀ ਅੱਗ ਜਿਹੜੀ ਨਾ ਜ਼ਾਇਆ ਨਹੀਂ ਜਾਂਦੀ ਸਾਡੀ ਅੱਗ ਉਹਦੇ ਵਿੱਚ। ਪਹਿਲੇ ਅਸੀਂ ਵੇਚ ਰਹੇ ਹਾਂ ਪੁਰਾਣੇ ਦਾ ਉਹਦੇ ਨਾਲ ਲੰਬੀ ਕੱਲੇ ਹੁੰਦੇ ਧੂਆਂ ਜਿਹਾ ਨਿਕਲਦਾ ਰਹਿਣਾ ਤੇ ਬਾਕੀ ਰੋ ਨਾਨਾ ਦੇ ਲਿਆ ਛੱਡ ਦੇਣਾ। ਇਹ ਸਰ ਜੀ ਉਹਦੀ ਫਾਇਦਾ ਇਹ ਆ ਸਾਨੂੰ ਵੀ ਇਹਦੀ ਬਾਲਣ ਦੀ ਬਚਤ ਹੈ। ਬਾਲਣ ਦੇ ਟਾਈਮ ਦੀ ਜਲਦੀ ਗਰਮ ਹੋ ਜਾਂਦੀ ਉਹਦੇ ਵਿੱਚ ਵੀ। ਇੱਧਰ ਆਏਗੀ ਤੇ ਨਾਲ ਹੀ ਕੱਢਣੇ ਸ਼ੁਰੂ ਹੋ ਜਾਏ। ਬਾਬਾ ਜੀ ਇਹ ਗੁੜ 'ਚ ਤੇ ਚੀਨੀ 'ਚ ਕੀ ਫਰਕ ਹੁੰਦਾ ਹੈ? ਚੀਨੀ ਚ ਗੁੜ 'ਚ ਬੜਾ ਫਰਕ ਹੈ ਜੀ। ਅੱਛਾ ਚੀਨੀ ਬਹੁਤ ਹੀ ਲੋਕੀ ਇਸਤੇਮਾਲ ਕਰਦੇ ਅਸੀਂ ਅੱਛਾ ਗੁੜ 'ਚ ਵੀ ਇਸਤੇਮਾਲ ਹੁੰਦੀ ਹੈ? ਬਿਲਕੁਲ ਹੁੰਦੀ ਹੈ। ਅੱਛਾ ਨਹੀਂ ਵੈਸੇ ਖਾਣ ਦੇ ਵਿੱਚ ਖਾਣ ਦੇ ਵਿੱਚ ਇਹ ਸ਼ਕਲ ਸਹੀ ਹੈ ਸਾਡੀ ਜੀ ਇਲਾਕੇ ਦੀ ਸਹੀ ਹੈ। ਅੱਗੇ ਤੋਂ ਚਲਾ ਜਾਓ ਉਹ ਬਿਲਕੁਲ ਚੀਨੀ ਜਾਣਗੇ। ਠੀਕ ਹੈ ਚੀਨੀ ਬਰਾਦਰ ਵਿੱਚ ਚੀਨੀ ਵਿੱਚ ਸੁੱਟੀ ਜਾਣੀ ਉਹਨਾਂ ਡਮਾਂ ਦੇ ਵਿੱਚ ਸੁੱਟ ਜਾਣੀ ਹੈ ਚੀਨੀ ਫੁੱਲ ਹੋ ਜਾਣੀ ਹੈ। ਬਿਲਕੁਲ ਸਹੀ ਹੈਗਾ। ਅਸੀਂ ਪਿਓਰ ਦੇਸੀ ਗੁੜ ਦਿੰਦੇ ਹਾਂ ਕਿਸੇ ਯਾਨੀ ਕਿ ਦੇਸੀ ਮਿੱਠਾ ਆ ਖਾਣ ਦੇ ਚੀਜ਼ ਆ। ਚੀਨੀ ਨਹੀਂ ਦੀ ਬਿਮਾਰੀ ਹੈ ਹੁਣ। ਚੀਨੀ ਬਿਮਾਰੀ ਹੈ ਕਿ ਸ਼ੂਗਰ ਹੈਗਾ ਹਾਂ ਸਭ ਕੁਝ ਇਹਦੇ ਵਿੱਚ। ਇਹ ਨਾ ਸ਼ੂਗਰ ਦੀ ਬਿਮਾਰੀ ਹੈ ਉਹ ਸ਼ੂਗਰ ਤੇਜ਼ ਨਹੀਂ ਹੁੰਦੀ ਹੈ। ਬਿਲਕੁਲ ਇਹਦੇ ਨਾਲ ਕੋਈ ਸ਼ੂਗਰ ਨਹੀਂ ਤੇ ਜਿਹੜੇ ਲੋਕੀ ਚੀਜ਼ ਨੂੰ ਕਹਿੰਦੇ ਵੀ ਸ਼ੂਗਰ ਹੈ ਮੈਨੂੰ ਉਹ ਖਾ ਲੈ ਬਿਲਕੁਲ ਸ਼ੂਗਰ ਨਹੀਂ ਹੋਏਗੀ। ਬਿਲਕੁਲ ਠੀਕ ਹੈ ਦੇਸੀ ਪਿਓਰ ਦੇਸੀ ਘਰ ਦੀ ਸ਼ੱਕਰ ਹਾਂ ਦੇਸੀ ਬਜ਼ੁਰਗਾਂ ਕੋਲ ਇਹ ਸੁਣਦੇ ਆਏ ਆ। ਹੁਣ ਤੇ ਅਸੀਂ ਸਾਡੇ ਵੀ ਐਡੀ ਅਸੀਂ ਨਹੀਂ ਵੇਖਿਆ ਅਸੀਂ ਜਿਉਂ ਆਪਣੀ ਹੋਸ਼ 'ਚ ਵੇਖਿਆ ਚੀਨੀ ਵੇਖੀ ਹੈ ਜ਼ਿਆਦਾ ਗੁੜ ਵੀ ਕਦੇ ਵੇਖਦੇ ਰਹੇ ਹੁਣ ਤੇ ਵੈਸੇ ਘਟ ਗਿਆ ਤੇ ਕਹਿੰਦੇ ਮੈਂ ਨਾ ਗੁੜ ਖਾਂਦੇ ਚੰਗਾ ਆ ਚੀਨੀ ਨਹੀਂ ਬਿਮਾਰੀ ਆ ਚੀਨੀ ਵੈਸੇ ਤੇ ਸ਼ੂਗਰ ਤੇਜ਼ ਸਾਡੀ ਲੋ ਹੈ ਸਿਸਟਮ ਸਾਰਾ ਹੋ ਗਿਆ ਬਾਕੀ ਗੁੜ ਸ਼ੱਕਰ ਦੇ ਨਾਲ ਦੇਸੀ ਅੱਛਾ ਹੁੰਦਾ ਖਾਣ ਦੇ ਵਿੱਚ ਨਾ ਦੇਖੀ ਜਾਓ ਜੋ ਹੁੰਦਾ ਦੇਸੀ ਮਾਹੌਲ। ਜੇ ਭਾਈ ਹੁਣ ਲਿਆਣ ਡੇ ਬਾਲਣ ਨਾਲ ਲੱਗਦਾ ਇਹਨਾਂ ਨੇ ਇੱਕ ਲਾਇਆ ਹੁੰਦਾ ਪਤਾ ਨਹੀਂ ਕੀ ਸ਼ਾਇ ਹੁੰਦੀ ਹੈ ਉਹ ਸੁੱਕ ਗਿਆ ਖੁਸ਼ਕ ਹੋ ਗਿਆ ਹੁਣ ਇਹਨਾਂ ਨੇ ਬਾਲੀਆਂ ਨਾਲ ਲੋਏ ਸ਼ੁਰੂ ਕਰਤਾ ਅੱਗੋਂ ਗੁਲਾਈ ਇਹਨਾਂ ਨੇ ਹੁਣ। ਅੱਛਾ ਕਿੰਨੇ ਕੀ ਕਹਿ ਰਹੇ ਕਿੰਨੇ ਟਾਈਮ ਦੇ ਵਿੱਚ ਗਰਮ ਹੋਏਗਾ? ਉਸਤਾਦ ਜੀ ਜ਼ਿਆਦਾ ਸਵਾ ਘੰਟੇ 'ਚ ਪਕਣਾ ਹੈ। ਸਵਾ ਘੰਟੇ ਪਕਣਾ ਹੈਗਾ ਇਨਸ਼ਾਅੱਲਾ ਠੀਕ ਬਸ। ਉਹ ਆਦੇ ਕਾਰ ਛੜਾ 2 ਮਿੰਟ ਲੱਗ ਰਹੇ ਨੇ ਹੈ ਉਹ ਨਹੀਂ ਹੋ ਰੇੜੀ ਦੀ ਯਾਰ ਰੇੜੀ ਦੀ ਹੈ ਯਾਰ ਮੈਨੂੰ ਥੱਲੇ ਪਹਿਲੀ ਸਵਾਹ ਹੁੰਦੀ ਹੈ ਪਈ ਦੀ ਉਹ ਇੱਧਰ ਨੂੰ ਕੱਢਦੇ ਨੇ ਟੋਇਆ ਬਣਾਇਆ ਜਨਾਬ ਇਹ ਬਾਬਾ ਇਹ ਬੜਾ ਨਿਜ਼ਾਮ ਬਣਾਇਆ ਭੱਠੀ ਵਾਲਾ ਹੈ। ਇਦਾਂ ਜਿਹੜਾ ਨਹੀਂ ਹੋਇਆ ਭਾਈ ਹੁਣ ਇੱਕ ਲੱਗ ਪਏ ਨੇ ਬਾਲਾਂ ਬੋਲਣ ਲਾਉਣ ਤੇ ਹੁਣ ਭਾਈ ਨੂੰ ਰੈਸਟ ਦਿੱਤੇ ਨੇ ਉੱਪਰ 15-20 ਮਿੰਟ ਹੋ ਗਏ ਲਾਉਂਦੇ ਅੱਗ ਤੇ ਲੱਗਦਾ ਜਿਹਨੂੰ ਕਹਿੰਦਾ ਬਾਲਾ ਇਹ ਕਰ ਰਿਹਾ ਜੀ ਜਨਾਬ ਇਹ ਤੇ ਮੈਲ ਆਂਦੀ ਹੈ ਰੋਹ ਦੇ ਉੱਤੇ। ਅੱਛਾ ਇਹਨੂੰ ਲਵਾ ਕੇ ਸਾਈਡੇ ਸੁੱਟ ਰਹੇ ਆ ਇਹਨਾਂ ਫਿਰ ਗੁੜ ਦੀ ਸਫਾਈ ਹੁੰਦੀ ਹੈ ਜਿਹਨੇ ਕਿ ਰਵਾ ਜਿਹੜੀ ਪੱਕਦੀ ਪਈਆਂ ਉੱਥੇ ਕਚਰਾ ਮਚਰਾ ਹੁੰਦਾ ਹੈ ਸਭ ਸਾਈਡ ਤੇ ਇਹਦਾ ਕੋਈ ਕਚਰਾ ਰਹਿੰਦਾ ਸਾਈਡ ਤੇ। ਸਫਾਈ ਵਾਲਾ ਕੰਮ ਕਰਨਾ ਹਾਂਜੀ ਹਾਂਜੀ ਬੇਸਫਾਈ ਵਾਲਾ ਨਹੀਂ ਆਪੂ ਖਾਣਾ ਪਹਿਲੇ ਸਭ ਤੋਂ ਪਹਿਲਾਂ। ਇਹ ਬਾਲਾ ਜਾਣਾ ਸ਼ੁਰੂ ਹੋ ਗਿਆ ਨਾ ਤੇ ਹੁਣ ਜਨਾਬ ਇਹਨਾਂ ਲਾਈ ਜਾਣਾ ਕੋਈ ਕਹਿੰਦੇ ਨੇ ਘੰਟਾ ਕਹਿੰਦੇ ਲੱਗ ਜਾਣਾ ਘੰਟੇ ਵਿੱਚ ਨਾ ਅੱਗੇ ਤਿਆਰ ਹੋਏਗਾ। ਉਹ ਕਹਿੰਦੇ ਸੀ ਕਿ ਮੈਂ ਬੱਚੇ ਨੂੰ ਲੱਗਾ ਮਾਰਨੀ ਆ ਤੇ ਮੈਂ ਖੁਦ ਨਹੀਂ ਲੈ ਗਿਆ ਮੈਂ ਕਿੱਥੇ ਨਾਲ ਜੂ ਜਾਣਾ ਤੇ ਨਾਜ਼ਮ ਸਾਹਿਬ ਦੇ ਹਮਸਾਏ ਨੇ ਤੇ ਆਦਮ ਸਾਹਿਬ ਕਹਿੰਦੇ ਵੀ ਲੈਣਾ ਹੀ ਨਾਲ ਕੁੜੀ ਨੂੰ ਵੀ ਤੇ ਬਾਕੀ ਸਮਾਨ ਘਲਾਇਆ ਜਾ ਲਾਂਗੇ ਤੇ ਵੇਖ ਲੈਣਾ ਅਗਰ ਨਿਜ਼ਾਮ ਸਾਰਾ ਨਾਲੇ ਕੋਈ ਰੋਹ ਸ਼ੋਅ ਪੀਂਗੇ ਤੇ ਮੈਂ ਲੈ ਕੇ ਨਹੀਂ ਆਇਆ ਮੈਂ ਚਲੋ ਹੁਣ ਕਮੀ ਮਹਿਸੂਸ ਹੋਣ ਦੀ ਕਿ ਵੇਖ ਦਿਓ ਵੀ
15-20 ਮਿੰਟ ਅੱਧਾ ਘੰਟਾ ਹੋ ਗਿਆ ਅੱਗ ਲਾਉਂਦੇ ਤੇ ਬੈਠੇ ਹੋਏ ਆ ਛਾਵੇਂ ਆ ਕਮਾਦ ਦੀ ਤੇ ਮੈਂ ਵੇਖਦਾ ਪਿਆ ਕਿ ਸੁਨਸਾਨ ਤੇ ਕੋਈ ਧੂੰਆਂ ਨਹੀਂ ਕੋਈ ਘੱਟਾ ਨਹੀਂ ਮਿੱਟੀ ਨਹੀਂ ਜਗ੍ਹਾ ਮਾਹੌਲ ਸਕੂਨ ਦੇ ਜਿਹਨੇ ਤੇ ਸਕੂਨ ਚਾਹੀਦਾ ਨਾ ਤੇ ਫਿਰ ਇੱਧਰ ਪਤਾ ਨਿਕਲ ਆਏ ਤੇ ਮੈਂ ਬੜਾ ਖੁਸ਼ ਹੋ ਗਿਆ ਇੱਧਰ ਨਾਲ ਮਾਹੌਲ ਵੇਖ ਸਾਡੇ ਅਸੀਂ ਤਾਂ ਰਹਿੰਦੇ ਪਿੰਡਾਂ 'ਚ ਹੁਣ ਉਹ ਥੋੜ੍ਹੇ ਪਿੰਡ ਵੀ ਹੋ ਗਏ ਨੇ ਤੇ ਕੋਈ ਸ਼ਹਿਰ ਵੀ ਹੋ ਗਏ ਨੇ ਰਲ ਮਿਲ ਗਿਆ ਤੇ ਗਰਦੋ-ਗਬਾਰ ਧੂੰਆਂ ਤੇ ਟੈਨਸ਼ਨ ਬਸ ਸਾਰਾ ਦਿਨ ਅਸੀਂ ਗਰਦੋ-ਗਬਾਰ ਬਹੁਤ ਦਿਨ ਮੈਂ ਇਹ ਚੀਜ਼ ਨਹੀਂ ਵੇਖਦਾ ਪਿਆ ਕਿਉਂ ਆਦਮ ਸਾਹਿਬ ਅੱਜ ਆ ਕੇ ਸੁਨਸਾਨ ਹਾਂ ਪੁਰਸਕੂਨ ਆ ਕੋਈ ਧੂੰਆਂ ਨਹੀਂ ਕੋਈ ਗੱਡੀਆਂ ਦਾ ਹਾਂ ਬਿਲਕੁਲ ਤੇ ਪੁਰਸਕੂਨ ਕੋਈ ਸਾਫ ਸੁਥਰਾ ਹਵਾ ਆ ਸਾਫ ਹਵਾ ਖੁਸ਼ਬੂ ਤਾਂ ਭਾਈ ਆ ਰਹੀ ਹੈ ਹਾਂਜੀ ਖੁਸ਼ਬੂਆਂ ਬੜੀ ਦੂਰ ਦੂਰ ਤੱਕ ਚੰਗੀ ਗੱਲ ਗੁੜ ਬਣਦਾ ਰਿਹਾ ਜਨਾਬ ਤੇ ਬੜੀ ਦੂਰ ਤੱਕ ਖੁਸ਼ਬੂ ਚੱਲਦੀ ਰਹੀ ਹੈ ਦੂਰੋਂ ਪਤਾ ਲੱਗਦਾ ਹੈ ਕਿ ਗੁੜ ਤਿਆਰ ਹੋਣ ਡਿਆ ਤੇ ਖੁਸ਼ਬੂ ਆ ਰਹੀ ਹੈ ਖਾਲਸ ਜਨਾਬ ਗੁੜ ਤੇ ਖੁਸ਼ਬੂ ਤਾਂ ਹੁਣ ਗੁੜ ਦੀ ਪੂਰੀ ਬਣ ਗਈ ਹੈ ਇਹਨਾਂ ਨੇ ਬੱਚਿਆਂ ਨੂੰ ਮੈਂ ਆਦਮ ਕਹਿੰਦੇ ਬੱਚਿਆਂ ਨੂੰ ਬੁਲਾ ਲਿਆ ਮੈਂ ਘਰ ਤੋਂ ਮਿਲ ਗਿਆ ਸੁਣਾ ਤੁਹਾਨੂੰ ਹਾਂਜੀ ਕਿੰਨੇ ਇੱਥੇ ਸੁਣਾ ਇੱਕ ਅੰਕਲ ਆਏ ਦੇ ਸੀ ਮੋਟਰਸਾਈਕਲ ਤੇ ਅੱਛਾ ਉਹ ਕਹਿੰਦੇ ਕਿ ਤੁਹਾਨੂੰ ਬੁਲਾਣ ਦੇਣਾ ਪ੍ਰਾਹੁਣੇ ਆਏ ਦੇ ਨੇ ਜਿਹੜੇ ਉਹ ਬੁਲਾਣ ਦੇਣਾ ਸਾਨੂੰ ਪਤਾ ਲੱਗ ਗਿਆ ਸੀ ਕਿ ਸਾਡੇ ਪਾਪਾ ਹੀ ਨੇ ਅਸੀਂ ਉਹ ਆ ਗਏ ਇਹਨਾਂ ਨੂੰ ਪਤਾ ਸੀ ਇਹਨਾਂ ਨੂੰ ਪਤਾ ਸੀ ਚਲੋ ਠੀਕ ਹੋ ਗਿਆ ਮੈਂ ਜੋ ਬੁਲਾ ਲਿਆ ਮੰਮਾ ਵੀ ਆ ਗਈ ਹੈ ਹਾਂਜੀ ਉਹ ਪਿੱਛੇ ਆਇਆ ਕਰਦੀ ਮੈਂ ਚਲੋ ਕਹਿੰਦੇ ਵੇ ਹੱਥ ਮੈਂ ਜੋ ਰੋ ਸ਼ੋ ਵੀ ਲੰਘਣ ਵਾਲੇ ਵੇਖ ਲੈਣਗੇ ਪਹਿਲੇ ਮੈਂ ਨਹੀਂ ਮੰਨਦਾ ਨਹੀਂ ਮੈਂ ਲਿਆਉਣ ਵਾਲਾ ਤੇ ਬਸ ਭਾਈ ਕਹਿਣਾਗਾ ਵੀ ਲੈ ਬੁਲਾ ਲਾ ਕੋਈ ਗੱਲ ਨਹੀਂ ਕਿੰਨੇ ਛਨੇ ਉਹਨੇ ਛਲਤੇ ਨੇ ਫੜ ਕੇ ਮਾਲੂਮ ਮੌਜਾਂ ਹਾਂ ਲੈ ਜਾ ਮਾਮੇ ਕੋਲ ਮੌਜਾਂ ਥੱਲੋਂ ਮੋੜ ਦਾ ਘਰ ਕਲਹਾ ਬਣੀ ਇਹ ਬੱਚੇ ਸਾਡੇ ਨੇ ਹਲੇ ਵੇਖਿਆ ਬੁਖਾਰੇ ਨਿਜ਼ਾਮ ਥੱਲੋਂ ਮੋੜ ਦਾ ਭਾ ਹੋਰ ਮੈਂ ਖਿਚਾਂ ਲੈ ਚੱਲ ਅੱਡਾ ਮੋਟਾ ਮੈਂ और राशि बहुत अंदर है जो हाँ ही खाना चल चुप लो हूँ हरा भी ना आ रही है वे डिगदा कद डिगदा कद उठता कद डिगदा कद उठता हाँ जी आ गए हो शाबाश गल्ला खोलिया हरम ने हाँ कल्ला ही लेंदा है हाँ जी आ गए तो की मिल गया सुना ਹਾਂਜੀ ਸੁਣਾ ਮਿਲ ਗਿਆ ਸੀ ਤੇ ਆਇਆ ਨਾ ਇੰਨੀ ਦੂਰ ਤੱਕ ਤੁਸੀਂ ਬੈਠੇ ਰਹੇ ਤੇ ਅਸੀਂ ਤੁਰ ਕੇ ਆਇਆ ਮੈਂ ਕਹਿੰਦੇ ਰਕਸ਼ਾ ਹੁੰਦਾ ਤਾਂ ਅਸੀਂ ਰਕਸ਼ੇ ਤੇ ਜਾਂਦੇ ਰਕਸ਼ਾ ਮੈਂ ਕਿੱਥੋਂ ਮੈਂ ਕਿਤੇ ਕੱਢ ਦੇਣਾ ਉੱਥੋਂ ਕੱਢਾਂਗਾ ਫਿਰ ਇੱਥੇ ਕਿਤੇ ਪਿਆਰੀ ਖਲਾੜ ਚਲਾਂਗਾ ਉਹਨੇ ਆ ਕੇ ਜੋ ਰਕਸ਼ੇ ਦਾ ਹੈਗਾ ਉਹ ਸਾਹਮਣੇ ਖਲੋਣਾ ਰੋਡ ਤੇ ਐ ਵੇਲਾ ਗੁੜ ਬਣਦਾ ਵੀ ਤਿਆਰ ਹੋਣ ਲੱਗਾ ਮੈਨੂੰ ਲੱਗਦਾ ਕਿ ਰਹਿ ਗਿਆ ਥੋੜਾ ਟਾਈਮ ਬੰਦਾ ਪਿਆ ਤੇ ਖੁਸ਼ਬੂ ਬੜੀ ਪਿਆਰੀ ਆ ਰਹੀ ਹੈ ਖੁਸ਼ਬੂ ਆ ਰਹੀ ਹੈ ਹਾਂਜੀ ਦੋਨੋਂ ਆ ਰਹੀ ਠੀਕ ਹੈ ਮੈਂ ਤੇ ਉਹ ਵੇਖਣ ਲੱਗਿਆ ਕਿ ਮੈਂ ਤੇ ਜਾ ਕੇ ਰੋਹ ਪੀਵਾਂਗੀ ਰੋਹ ਵੀ ਨਹੀਂ ਹਾਂਜੀ ਚਲੋ ਰੋਹ ਪੀਣੀ ਉਹ ਤਾਂ ਚਲਾਉਂਦੇ ਪੀਣੀ ਬੰਦਾ ਆਉਂਦਾ ਨਾ ਰੋਟੀ ਲਾਂਗੇ ਆਵੇ ਸਹੀ ਦੁਪਹਿਰ ਦੀ ਰੋਟੀ ਅੱਜ ਦੁਪਹਿਰ ਦੀ ਰੋਟੀ ਲਾਂਗੇ ਅਸੀਂ ਵੀ ਰੋਟੀ ਦੀ ਬਸ ਤਿਆਰੀ ਕਰਦੇ ਪਏ ਸੀ ਲੱਗੇ ਹੀ ਕਰਨ ਫਿਰ ਕਿਤੇ ਵਲਾਗ ਬਣਾਵਾਂਗੇ ਇੱਥੇ ਆ ਕੇ ਬਣਾਵਾਂਗੇ ਬਿਰਿਆਨੀ ਸਹੀ ਆ ਵੀ ਬਣਾ ਲਾਂਗੇ ਉਦਾਂ ਬੰਦੇ ਨਾਲ ਨਾ ਹੋਗੇ ਆ ਬੰਦੇ ਬਣਾਉਂ ਚੋ ਰਹਿ ਗਿਆ ਕਿੰਨਾ ਟਾਈਮ ਰਹਿ ਗਿਆ 10 ਮਿੰਟ ਦਾ ਟਾਈਮ ਰਹਿ ਗਿਆ 10 ਮਿੰਟ ਦਾ ਰਹਿ ਗਿਆ ਟਾਈਮ ਇਹ ਕਿ ਮੈਂ ਤੇ ਕਦੀ ਵੇਖਿਆ ਨਹੀਂ ਮੈਂ ਵੀ ਹੁਣ ਪਹਿਲੀ ਵਾਰੀ ਲੱਗਿਆ ਵੇਖਾਂ ਹਾਂਜੀ ਉਹ ਠੀਕ ਹੈ ਵੇਖਿਆ ਚਲੋ ਆ ਧੁੱਪ ਸ਼ੁੱਪ ਹਲੇ ਉਹ ਜਿਹੀ ਠੰਡ ਨਹੀਂ ਆਈ ਵੈਸੇ ਸਵੇਰ ਠੰਡ ਹੁੰਦੀ ਚੱਲ ਕੇ ਆਏ ਆ ਤੇ ਗਰਮੀ ਲੱਗਦੀ ਪਈ ਆ ਹੁਣ ਆਹੋ ਨਾਲੇ ਉਹ ਜਿਹਾ ਮੌਸਮ ਨਹੀਂ ਨਾ ਆਇਆ ਹਾਂ ਉਹ ਜਿਹਾ ਮੌਸਮ ਨਹੀਂ ਸਵੇਰ ਹੁੰਦੀ ਹੈ ਜਾਂ ਰਾਤ ਨੂੰ ਹੁੰਦੀ ਠੰਡ ਸ਼ੁਰੂ ਹੁੰਦੀ ਸਵੇਰ ਹੁੰਦੀ ਆ ਕਿ ਰਾਤ ਨੂੰ ਥੋੜੀ ਜਿਹੀ ਹਲਕੀ ਹੈ ਫੁਲਕੀ ਕਦੀ ਹੁਣ ਬਾਰਿਸ਼ ਹੋ ਕੱਲ ਬੱਦਲ ਆਇਆ ਬਾਰਿਸ਼ ਪੈ ਗਈ ਤੇ ਫਿਰ ਹੋਣਾ ਬਾਰਿਸ਼ ਪਈ ਤੇ ਫਿਰ ਤੇ ਮੌਸਮ ਬਦਲ ਜਾਣਾ ਠੰਡ ਹੋ ਜਾਣੀ ਆ ਇੱਧਰ ਨਾ ਬਲਾਗ ਹੈ ਬਣਾਉਣਾ ਵਿਊ ਬੜਾ ਖੂਬਸੂਰਤ ਕਿੱਦਾਂ ਲੱਗਦਾ ਹੈ ਤੇ ਬਾਹਰ ਇਸ ਪਿੰਡ ਚ ਆ ਕੇ ਵੈਸੇ ਵੀ ਵਿਊ ਬੜਾ ਅੱਛਾ ਬਣਦਾ ਹੈ ਸਾਫ ਸੁਥਰਾ ਹੁੰਦਾ ਹੈ ਪਿੰਡ 'ਚ ਆਪਣਾ ਆ ਤਾਂ ਪਿੰਡ ਆਪਣਾ ਹੈ ਵੀ ਸਾਫ ਸੁਥਰਾ ਉਧਰ ਹੈ ਕਿ ਸ਼ਹਿਰਾਂ 'ਚ ਕੋਈ ਸਫਾਈ ਸਾਫ ਸੁਥਰਾ ਨਹੀਂ ਰੱਖਦਾ ਹੈ ਮੈਂ ਕੀ ਕਹਿਣ ਡਿਆ ਮੈਂ ਗਰਦੋ ਗਬਾਰ ਇੱਧਰ ਕੋਈ ਨਹੀਂ ਗੱਡੀਆਂ ਦਾ ਸ਼ੋਰ ਸ਼ਰਾਬਾ ਗਰਦੋ ਗਬਾਰ ਕੋਈ ਨਹੀਂ ਸ਼ੋਰ ਵੀ ਵਾਕਿਆ ਕੋਈ ਨਹੀਂ ਕੋਈ ਪਤਾ ਨਹੀਂ ਹੈ ਲੈਵਲ ਹੋਏਗਾ ਨਾ ਤੇ ਫਿਰ ਗੁੜ ਸਹੀ ਜਮੇਗਾ ਠੀਕ ਹੈ ਅਗਰ ਉੱਚਾ ਨੀਵਾਂ ਹੋਏਗਾ ਤੇ ਫਿਰ ਗੁੜ ਸਹੀ ਨਹੀਂ ਜਮੇਗਾ ਅੱਛਾ ਅੱਛਾ ਹਾਂ ਫਿਰ ਇੱਕ ਸਾਈਡ ਤੋਂ ਭਾਰਾ ਹੋ ਜਾਂਦਾ ਤੇ ਫਿਰ ਕੱਚਾ ਰਹਿ ਜਾਂਦਾ ਆਖੋ ਜੀ ਬਾਕੀ ਅੱਗੇ ਆ ਮੈਨੂੰ ਕਹਿਣ ਲਿਆ ਕਿ ਬੜੀ ਮੁਸ਼ਕਲ ਮਿਹਨਤ ਹੈ ਕੈਮਰੇ ਤੋਂ ਇਲਾਵਾ ਕੀ ਕਹਿਣਾ ਕਿ ਵਾਕਈ ਮੈਂ ਵੇਖਣਾ ਪਿਆ ਰਹੋ ਕਿੰਨੀ ਤੇ 7 ਸਾਲ ਕੇ ਪਾਪਾ ਕੇ ਪੱਕ ਬਾਕੀ ਕਿੰਨੀ ਹੋਣੀ ਤੇ ਗੁੜ ਕਿੰਨਾ ਬਣਨਾ ਉਹੀ ਮੈਂ ਵੇਖਣ ਲਿਆ ਬੰਦ ਕਰਤੀ ਹੈ ਅੱਗ ਘਟਾਤੀ ਜੀ ਉਹ ਅੱਛਾ ਘਟਾਤੀ ਹਾਂਜੀ ਗੁੜ ਤਿਆਰ ਹੋਣ ਲੱਗ ਅੱਛਾ ਹੁਣ ਲੱਗ ਆ ਰਿਹਾ ਸਾਰੇ ਨਿਜ਼ਾਮ ਠੀਕ ਅੱਛਾ ਹੁਣ ਅੱਛਾ ਇਹਦੇ ਵਿੱਚ ਉੱਥੋਂ ਦਾ ਘੋੜੇ ਦੇ ਵਿੱਚ ਸ਼ਿਫਟ ਕਰਾਂਗੇ ਹਾਂ ਸ਼ਿਫਟ ਕਰੋ ਹਾਂਜੀ
ਤੇ ਗੋੜੇ ਦੇ ਵਿੱਚ ਆਣ ਕੇ ਤਿਆਰ ਹੋਏਗਾ। ਪਾਣੀ ਬਾਰਿਸ਼ ਪੈ ਗਈ ਤੇ ਸਾਰਾ ਪਾਣੀ ਵਿੱਚ ਜਾਣਾ ਚਾਹੀਦਾ ਜਾਂਦਾ ਪੌੜੀ ਕਮੈਲ ਬਾਬਾ ਪੁੱਛਦਾ ਵਾ ਕਿਉਂ ਬਣਨਾ ਹੈ ਮੇਰਾ ਬਣਦਾ ਵਾ ਗੁਰ ਵੇਖਿਆ ਕਦੇ ਪਹਿਲੇ ਨਹੀਂ ਵੇਖਿਆ ਅੱਜ ਵੇਖ ਰਿਹਾ ਕਰਿਆ ਕੰਮ ਤਾਂ ਠੀਕ ਹੀ ਹੋਇਆ ਸ਼ਾਲਾ ਗੁੜ ਪਏਗਾ ਜੀ ਬਰਫੀ ਵਾਲਾ ਲਿਖਾ ਆਹ ਕੀ ਬਾਤ ਹੈ ਮਠਿਆਈ ਖਾ ਲਓ ਤੇ ਸਾਡਾ ਗੁੜ ਖਾਓ ਇੱਕ ਸੁਭਾਨ ਅੱਲਾ ਇੱਧਰ ਆਓ ਕੜਾ ਲਾਗੇ ਇੱਕ ਦੂਜੇ ਦੇ ਕੜਾ ਲਾਗੇ ਆ ਫੜੋ ਜੀ ਰੰਬੀ ਰਾਤ ਲਗਾ ਇਸ ਇਲਾਕੇ ਦੇ ਦੋ ਜਾ ਕਮਾਂ ਦੇ ਵਿੱਚ ਰੱਖ ਦਿਓ ਉੱਤੇ ਇਹਦਾ ਰੋੜਾ ਦੇਖ ਵੀ ਰੱਖ ਦਿਓ ਚੁੱਕ ਕੇ ਨਹੀਂ ਦੇ ਥਲੇ ਲੋ ਜੀ ਜਿਹੜੀ ਰੋ ਇੱਧਰ ਸ਼ਿਫਟ ਕੀਤੀ ਹੋਈ ਗਰਮ ਵੇਖ ਲਓ ਹੋ ਗਈ ਗਰਮ ਹੋਈ ਹੈ ਨਾ ਹੁਣ ਉਹ ਪਾਤੀ ਹੈ ਕਲਾਸ ਤੇ ਇਹ ਮੇਰਾ ਖਿਆਲ ਹੈ ਉਹਨਾਂ ਘੱਟ ਟਾਈਮ ਲੈ ਗਈ ਉਹਨਾਂ ਬਣਨ ਲੱਗਾ ਘੱਟ ਟਾਈਮ ਲੈ ਗਈ ਆ ਗਰਮ ਕਹਿੰਦਾ ਹਾਂਜੀ ਆ ਗਰਮ ਪੀਣੀ ਆ ਲਾਓ ਹਿਸਾਬ ਠੰਡੀ ਪੀਣੀ ਸ਼ੱਕਰ ਸ਼ੱਕਰ ਤਿਆਰ ਹੋਏਗੀ ਭਾਜੀ ਸ਼ੱਕਰ ਬਣੇਗੀ ਸ਼ੱਕਰ ਬਣੇਗੀ ਇਨਸ਼ਾਅੱਲਾ ਸ਼ੱਕਰ ਬਣੇਗੀ ਲਓ ਜੀ ਮੈਂ ਸਵੇਰ ਗੁੜ ਦਾ ਨਾਮ ਲੈਣ ਡਿਆ ਸਵੇਰ ਸ਼ੱਕਰ ਤਿਆਰ ਹੋਣ ਲੱਗੀ ਆ ਬਾਅਦ ਸ਼ੱਕਰ ਗੋਲੇ ਕੀ ਆ ਬਾਕੀ ਇਹਨੂੰ ਇਹਦੀ ਪਿੰਨੀਆਂ ਬਣਾਓ ਹਾਂਜੀ ਆ ਪਿੰਨੀਆਂ ਬਾਰਡਰ ਤੇ ਗੁੜ ਹੋ ਜਾਏਗਾ ਹਾਂਜੀ ਮਾਰ ਲਓ ਤੇ ਸ਼ੱਕਰ ਬਣ ਜਾਏਗੀ ਠੀਕ ਹੈ ਅੱਛਾ ਤੂੰ ਵੀ ਕਰਕੇ ਵੇਖ ਲੈ ਲਾ ਕੇ ਹੈਂ ਆ ਮੈਂ ਬਣਾ ਕੇ ਰੱਖਣਾ ਇਹਨੂੰ ਗੁੜ ਨੂੰ ਇਹਦਾ ਗੁੜ ਤਿਆਰ ਹੋ ਰਿਹਾ ਜੀ ਹੁਣ ਨਾਲ ਨਾਲ ਤਿਆਰ ਹੋ ਰਿਹਾ ਨਾਲ ਖੁਸ਼ਬੂ ਬੜੀ ਪਿਆਰੀ ਖੁਸ਼ਬੂ ਆ ਰਹੀ ਹੋਈ ਇਹ ਜਮਾ ਭਾਰੀ ਹੋ ਗਈ ਨਾ ਵਜ਼ਨੀ ਹੋ ਗਈ ਨਾ ਇਹਨੂੰ ਛੱਡ ਦੇਣਾ ਅੱਛਾ ਹੁਣ ਛੱਡ ਦਿਓਗੇ ਉਹਨੂੰ ਫਿਰ ਠੀਕ ਹੋ ਗਿਆ ਬੜੇ ਜੰਮ ਜਾਏਗਾ ਇਹ ਆਸਮਾ ਵੀ ਹੋ ਗਿਆ ਜੀ ਇਹ ਹੁੰਦਾ ਹੀ ਜ਼ਿਮੀਦਾਰ ਦੇ ਤੇ ਪਿੰਡ ਹੀ ਪਰ ਉਹ ਵੇਖਿਆ ਨਹੀਂ ਸਾਰਾ ਹਿਸਾਬ ਤਾਂ ਕੋਈ ਐ ਸਾਡੇ ਮਹੱਲੇ ਤੰਦੂ ਹੁਣ ਮਹੱਲੇ ਤੇ ਜਾਣਾ ਕਰਨਾ ਸੀ ਉਹ ਦੀ ਲਿਆ ਪਰ ਕੇ ਕਾਫੀ ਜਨਾਬ ਜਿਹੜਾ ਮੇਰੇ ਹੁੰਦੇ ਆ 6 ਘੰਟੇ ਦਾ 5 ਘੰਟੇ ਦਾ ਜਨਾਬ ਕਰਨ ਤੋਂ ਬਾਅਦ ਮਿਹਨਤ ਕਰਨ ਤੋਂ ਬਾਅਦ ਹਾਲੇ ਅੱਧਾ ਘੰਟਾ ਹੋਰ ਹੋਣਾ ਤੇ ਸਵੇਰ 7 ਵਜੇ ਆਏ ਨੇ ਤੇ ਹੁਣ ਜਾ ਕੇ ਇਹ ਤਿਆਰ ਹੋ ਰਿਹਾ 7 ਘੰਟੇ ਦਾ ਇਹਨਾਂ ਦੀ ਮਜ਼ਦੂਰੀ ਮਿਹਨਤ ਹੈਗੀ ਆ ਤੇ 7 ਘੰਟੇ ਆ ਮਿਹਨਤ ਆ ਉਸ ਤੋਂ ਬਾਅਦ ਗੰਨਾ ਤਿਆਰ ਹੋਇਆ 6 ਮਹੀਨੇ ਦਾ ਗੰਨਾ ਤਿਆਰ ਹੋਇਆ ਕਰਨ ਵਾਲਾ ਰਹਿਮਦਾ ਕਰਨ ਵਾਲਾ ਬਾਕੀ ਇਨਸਾਨ ਤਾਂ ਕੋਸ਼ਿਸ਼ ਕਰਦਾ ਹੀ ਆ ਨਾ ਤੇ ਮੰਡੀ ਜਾਣ ਦੀ ਜ਼ਰੂਰਤ ਹੀ ਕੋਈ ਨਹੀਂ ਬਣਦੀ ਮੰਡੀ ਜਾਣ ਦੀ ਕੋਈ ਜ਼ਰੂਰਤ ਨਹੀਂ ਹਾਂਜੀ ਜਿਹੜਾ ਮੰਡੀ ਮੈਂ ਗੌਰਵ ਚਿੱਟਾ ਸਫੇਦ ਜਾਂ ਉਹਦੇ ਵਿੱਚ ਚੀਨੀ ਇਸਤੇਮਾਲ ਕੀਤੀ ਤੇ ਕੈਮੀਕਲ ਇਸਤੇਮਾਲ ਆਹੋ ਨਹੀਂ ਐਡਾ ਕੋਈ ਹੁੰਦਾ ਉਹ ਨਹੀਂ ਹੈਗਾ ਇਹ ਤਾਂ ਮੈਂ ਵੇਖਿਆ ਮੇਰੇ ਹੁੰਦਿਆਂ ਨਾ ਤੁਸੀਂ ਉਹੀ ਰੋ ਸਿੱਟੀ ਰੋ ਖਿਲਾਵਾਂਗੇ ਫਿਰ ਤੁਸੀਂ ਦੱਸੋ ਇਨਸ਼ਾਅੱਲਾ ਰੋ ਦਾ ਤਿਆਰ ਹੋਇਆ ਇੱਕ ਦੀ ਡੇਢ ਦਾ ਟਾਈਮ ਹੋ ਗਿਆ ਤੇ ਭਾਈ ਹੁਣੀ ਗਏ ਹਾਂ ਇੱਕ ਬਾਜ਼ਾਰ ਖਾਣਾ ਲੈ ਕੇ ਆਏ ਨੇ ਬ੍ਰੇਕ ਟੈਡ ਕਰਾ ਕੇ ਲਿਆ ਮੈਂ ਬ੍ਰੇਕ ਢਿੱਲੀ ਭੁੱਖ ਐਸ ਨਾਲ ਫੁੱਲ ਲੱਗੀ ਹੋਣੀ ਹੈ ਤੁਹਾਨੂੰ ਭੁੱਖ ਨਾਲ ਹੀ ਮਜ਼ਾ ਆਉਂਦਾ ਹੈ ਕਰ ਲਓ ਜੀ ਜੀ ਖਾਣੇ ਦਾ ਟਾਈਮ ਹੋ ਗਿਆ ਨਹੀਂ ਵੇਖਣ ਦੇ ਵੇਖਣ ਨੂੰ ਲੱਗਦਾ ਕੋਈ ਮਸਲਾ ਨਹੀਂ ਭਾਜੀ ਜਿਹਨੂੰ ਤਮੰਨਾ ਆ ਸਕਦਾ ਕੀ ਬਾਤ ਹਾਂਜੀ ਵੇਖੇ ਬੱਚੇ ਹੁਣ ਬਾਅਦ ਚ ਆਏ ਨਾ ਪਹਿਲੇ ਸਵੇਰ ਨਹੀਂ ਆਏ ਤੇ ਹੁਣ ਆ ਗਏ ਤੇ ਵੇਖਦੇ ਮੈਂ ਰੋ ਦਾ ਨਿਜ਼ਾਮ ਸਾਰਾ ਰੋ ਪੀਣਗੇ ਨਾਲੇ ਤੇ ਆਦਮੀ ਨੇ ਫਿਰ ਖੋਲਿਆ ਵੇਚਣਾ ਚਲਾਇਆ ਕਿ ਜੋ ਬੱਚੇ ਨੂੰ ਪਿਆ ਲੈਣੇ ਬੱਚੇ ਪੀਣ ਨੂੰ ਤਿਆਰ ਨੇ ਹੁਣ ਸਾਰੀ ਫੈਮਿਲੀ ਆ ਵੈਸੇ ਤਿਆਰ ਰੱਖ ਰੋਟੀ ਹੈ ਰੋਜ਼ ਪੀਣ ਵਾਸਤੇ ਬੋਤਲ ਵਾਲਾ ਗਲਾਸ ਛੱਡ ਆਇਓ ਜਿਹਨੇ ਹਾਂ ਜੀ ਕਰ ਲੈ ਕੰਮ ਹੈ ਜ਼ਿੰਮੇਦਾਰ ਗਲਾਸ ਉੱਥੇ ਨੇ ਪੈ ਰਿਹਾ ਗਲਾਸ ਹੋ
ਕਹਿੰਦਾ ਮੈਂ ਟੀਮ 'ਚ ਪਾ ਲਿਆ ਕੋਈ ਟੀਮ 'ਚ ਬਹਿ ਕੇ ਪੀ ਲਿਓ ਯਾਰ ਹਾਂ ਨੰਨੀ ਜਰਾ ਆਹ ਜੋ ਪੀਓ ਨੂੜੀਆਂ ਉਹਨੇ ਢੋਲ ਦੇਣੀ ਆ ਕੋ ਨੇ ਕਿੱਥੇ ਨਹੀਂ ਪਤਾ ਨਹੀਂ ਮੇਰੀ ਕੋਈ ਨਾ ਪੀਂਦੇ ਆਰਾਮ ਨਾਲ ਆਪੇ ਪੀਣਾ ਅਗਰ ਧੱਕਾ ਦਿਓ ਕਿਸੇ ਤੇ ਡੋਲਦੀ ਹੋ ਚਲੋ ਇਹ ਚੈੱਕ ਕਰਨਾ ਅਸਮ ਕਰਨਾ ਚੱਕ ਹੋਇਆ ਤੇ ਯਾਰ ਹਾਂਜੀ ਮੈਂ ਚੈੱਕ ਕਰਨੀ ਆ ਆਹੋ ਹੈ ਤੁਸੀਂ ਪਿੰਡਾਂ 'ਚ ਰਹਿਣ ਵਾਲੇ ਤੁਹਾਨੂੰ ਥੋੜਾ ਤਜਰਬਾ ਤਾਂ ਹੋਣਾ ਚਾਹੀਦਾ ਚੀਜ਼ ਦਾ ਵੀ ਚੀਜ਼ ਤਿਆਰ ਹੋ ਗਈ ਮਾਸ਼ਾ ਹੋਇਆ ਹਾਂਜੀ ਮਾਸ਼ਾਅੱਲਾ ਮਾਸ਼ਾਅੱਲਾ ਖਾ ਕੇ ਵੇਖਾਂ ਹੈ ਬਹੁਤ ਜ਼ਿਆਦਾ ਨਰਮ ਹੈ ਮੇਸੂ ਤਰ੍ਹਾਂ ਨਰਮ ਹੈ ਤੇ ਹੱਥਾਂ 'ਚ ਹੀ ਪੁੜਦਾ ਪਿਆ ਆ ਤੇ ਮੈਂ ਖਾ ਵੇਖਦੀ ਹਾਂ ਮਾਸ਼ਾਅੱਲਾ। ਕਿੰਨਾ ਕੁ ਮਜ਼ੇਦਾਰ ਹੈ ਬਿਸਮਿਲ੍ਲਾ ਹਾਂਜੀ ਹਾਂਜੀ ਬਹੁਤ ਮਜ਼ੇਦਾਰ ਹੈ ਮਜ਼ੇਦਾਰ ਲੱਗਦਾ ਪਿਆ ਗਰਮ ਤਾਜ਼ਾ ਹਲੇ ਗਰਮ ਹੈ ਹਾਂਜੀ ਇਧਰ ਹਲੇ ਇਧਰ ਤਿਆਰ ਹੋ ਗਏ ਮਾਸ਼ਾਅੱਲਾ ਦੂਸਰਾ ਵੀ ਤਿਆਰ ਹੋ ਰਿਹਾ ਵੀ ਲੱਗਦਾ ਥੋੜਾ ਟਾਈਮ ਰਹਿ ਗਿਆ ਤੇ ਉਹ ਭਾਈ ਉਹਨੇ ਲੱਗਣੇ ਅੱਗ ਲੋਕ ਲਾਣ ਲਿਆ ਦੂਸਰਾ ਵੀ ਤਿਆਰ ਹੈ ਕਾਰੇ ਵਾਸਤੇ ਗੁੜ ਵਾਸਤੇ ਹੈ ਹਾਂ ਦੂਸਰਾ ਗੁੜ ਵਾਸਤੇ ਆ ਦੂਸਰਾ ਗੋਰਾ ਸੇ ਇਹਦੀ ਸ਼ੱਕਰ ਬਣਨੀ ਉਹਦਾ ਗੋਰ ਬਣੇਗਾ ਸ਼ੱਕਰ ਠੀਕ। ਲੱਗ ਰਹੀ ਹੈ ਹਾਂਜੀ ਮੂੰਹ 'ਚ ਪਾਇਆ ਖਾਦੇ ਇਹ ਚੀਜ਼ ਇਹਦੇ ਵਿੱਚ ਹੀ ਬਣਾਵਟ ਵਿੱਚ ਥੋੜਾ ਕਲਰ ਨਹੀਂ ਪਿੰਨੀਆਂ ਬਣਾ ਲਓ ਗੋਰ ਬਣ ਜਾਂਦਾ ਹੈ ਇਹ ਸ਼ੱਕਰ ਬਣ ਜਾਂਦੀ ਹੈ ਵਾਹ ਮੈਨੂੰ ਦੇਖ ਭਰਾ ਵੇਖ ਖਾ ਕੇ ਖਾਂ ਲਓ ਜੀ ਤੁਸੀਂ ਵੀ ਲਵੋ ਚੈੱਕ ਕਰੋ ਬਿਸਮਿਲ੍ਲਾਹਿਰ ਰਹਿਮਾਨਿਰ ਰਹੀਮ ਵਾਹ ਸਾਹ ਜੀ ਇਹ ਗਲੇ ਨੂੰ ਨਹੀਂ ਕੋਈ ਲੱਗਦਾ ਪਿਆ ਇਹ ਨਾ ਗਲੇ ਨੂੰ ਲੱਗਦਾ ਮਿੱਠਾ ਲੱਗਦਾ ਐਡਾ ਕੋਈ ਨਹੀਂ ਨਾ ਮਿੱਠਾ ਦਾ ਤੇਜ਼ ਲੱਗਦਾ ਨਾ ਗਲੇ ਨੂੰ ਲੱਗਦਾ ਇਹਦੇ ਵਿੱਚ ਕੋਈ ਚਾਟੀ ਕੋਈ ਨਹੀਂ ਹੈ ਹਾਂਜੀ ਜੀ ਮੇਰੇ ਕੋਲ ਮਿੱਠਾ ਥੋੜਾ ਲਗਾਇਆ ਥੋੜਾ ਜਿਹਾ ਤੇ ਇਨਸ਼ਾਅੱਲਾ ਗੁੜ ਸਾਡਾ ਮਜ਼ੇਦਾਰ ਬਣਦਾ ਹੈ ਹਾਂਜੀ ਜੀ ਕੋਈ ਇਹਦੇ ਵਿੱਚ ਮਸਾਲਾ ਨਹੀਂ ਹੈ ਪਾਇਆ ਸੀ ਖਾਲਸ ਚੀਜ਼ ਬਣਾਈ ਹੈ ਦੇਸੀ ਕੋਈ ਮੈਂ ਕਹਣਾ ਹਾਂ ਦੇਸੀ ਹੈ ਸ਼ੱਕਰ ਨਾ ਅਸਮਾਂ ਗਲੇ ਨੂੰ ਨਹੀਂ ਲੱਗਦਾ ਕੋਈ ਵਾਕੇ ਨਹੀਂ ਲੱਗਦਾ ਇਹਦਾ ਪੇਟ ਵਾਸਤੇ ਸਹੀ ਹੈ ਖਾਣ ਦਾ ਵਾਸਤੇ ਸਹੀ ਹੈ ਹਾਂਜੀ ਗਲਾ ਗਲਾ ਸਾਜ ਨਾ ਸਿਆਣੇ ਲੋਕ ਨੇ ਮਜ਼ੇਦਾਰ ਵੈਸੇ ਇਹ ਤੇ ਤੁਸੀਂ ਲੈ ਜਾ ਸਕਦੇ ਹੋ ਅਗਰ ਕੋਈ ਕਮੈਂਟ ਭੈਣ ਭਾਈ ਨੂੰ ਚਾਹੀਦਾ ਹੋਵੇ ਕਮੈਂਟ ਕਰਕੇ ਦੱਸ ਦਿਓ ਮੇਰਾ WhatsApp ਨੰਬਰ ਵੀ ਮੈਂ ਚਲਾਉਣਾ ਹੁੰਦਾ ਉਹਦੇ 'ਤੇ ਕਾਗਜ਼ ਦੱਸ ਦਿਓ ਕਿ ਆਜ਼ਮ ਭਾਈ ਨੂੰ ਮੈਂ ਦੱਸ ਦਾਂਗਾ ਤੁਹਾਡਾ ਨੰਬਰ ਦੇ ਦਾਂਗਾ ਔਰ ਲਾਹੌਰ ਸਿਆਲਕੋਟ ਅੱਗੇ ਪਿੱਛੇ ਦੇ ਪੰਜਾਬ ਦੇ ਅੰਦਰ ਪਹੁੰਚਾ ਸਕਦੇ ਨੇ 10 ਕਿਲੋ 20 ਕਿਲੋ 5 ਕਿਲੋ ਜਿੰਨਾ ਵੀ ਕੋਈ ਚਾਹੀਦਾ ਹੋਏ ਔਰ ਡਿਲੀਵਰੀ ਕਰਾ ਸਕਦੇ ਨੇ ਆਨਲਾਈਨ ਪੈਸੇ ਜਮ੍ਹਾਂ ਕਰਵਾ ਦੇ ਬਾਕੀ WhatsApp 'ਤੇ ਇਹਨਾਂ ਨਾਲ ਗੱਲ ਕਰ ਲਿਓ ਕੀ ਭਾਈ ਨੰਬਰ ਕੀ ਹੈ ਆਪਣਾ WhatsApp ਮੇਰਾ ਨੰਬਰ ਹੈ 0304 6000 ਪੂਰਾ ਹੀ 195 ਹਾਂਜੀ ਇੱਥੇ ਰਾਬਤਾ ਕਰ ਸਕਦੇ ਹੋ ਹਾਂਜੀ ਇਹ ਰਾਤਾ ਨਾ ਤੇ ਰੇਟ ਦਾ ਮੁਕਰਰ ਜੋ ਵੀ ਕਰਨਾ ਹੈ ਜੋ ਵੀ ਤੁਹਾਨੂੰ ਦੱਸ ਦਾਂਗੇ ਸਿਸਟਮ ਠੀਕ ਹੋ ਆਨਲਾਈਨ ਸਾਂ ਹੈ ਹਾਂਜੀ ਆਨਲਾਈਨ ਪੈਸੇ ਮੰਗਵਾ ਲਾਂਗੇ ਹਾਂਜੀ ਤੇ ਗੁੜ ਤੁਹਾਨੂੰ ਭੇਜ ਦਾਂਗੇ ਹਾਂਜੀ ਠੀਕ ਹੋ ਤੇ ਖੁਦ ਤਿਆਰ ਹੋਇਆ ਸਾਹਮਣੇ ਹੋਇਆ ਮੈਂ ਕੋਈ ਇਹਨਾਂ ਕੋ ਲੈ ਕੇ ਨਹੀਂ ਆਇਆ ਜਾਂ ਮੈਂ ਕੋਈ ਇਹਨਾਂ ਪਬਲਿਸਿਟੀ ਕਰਨੀ ਆਇਆ ਵੈਸੇ ਆਸਮਾਨ ਦੇ ਹਮਸਾਏ ਹਾਂ ਗਵਾਂਢੀ ਹਾਂ ਆਸਮਾਨ ਦੇ ਪੇਕਿਆਂ ਦੇ ਗਵਾਂਢੀ ਨੇ ਤੇ ਆਨੇ ਪਿੰਡ ਦੇ ਬਸ ਲੈ ਕੇ ਜਾਵਾਂਗੇ ਖਾਣ ਵਾਸਤੇ ਥੋੜਾ ਖਾਣ ਵਾਸਤੇ ਖੜਨਾ ਹੈ ਅੱਛਾ ਇੱਕ ਮੈਂ ਕਹਿੰਦੀ ਥੋੜਾ ਠੰਡਾ ਹੋ ਜੇ ਮੈਂ ਆਸਮਾਨ ਦਿਲ ਕਰ ਪਿਆ ਘਰ ਵੀ ਖਾਣਾ ਹਾਂਜੀ ਹੈ ਤੇ ਪੂਰੀ ਬਰਫੀ ਬਣ ਗਈ ਹੈ ਬਿਲਕੁਲ ਖਾਲਿਸ ਚੀਜ਼ ਹੈ ਇਹਦੇ ਵਿੱਚ ਕਿਸੇ ਕਿਸਮ ਦੀ ਕੋਈ ਆਪਣੀਆਂ ਮਾਂ ਦੇ ਢੋਲੇ ਦੇ ਮਾਸ਼ਾਅੱਲਾ ਦੀ ਰਹਿਮਤ ਹੈ ਇਨਸ਼ਾਅੱਲਾ ਅੱਲਾਹ ਦੇ ਹੁਕਮ ਨਾਲ ਮੈਂ ਵੇਖਣਾ ਮੈਂ ਢੋਲੇ ਵੈਸੇ ਅੱਲਾ ਕਾਰੋਬਾਰ ਹੈ ਕਰ ਲਵੇ ਉਹ ਅੱਲਾ ਦੀ ਬੜੀ ਰਹਿਮਤ ਕੀ ਜ਼ਰੂਰਤ ਹੈ ਕੋਈ ਕੁਝ ਵੀ ਤੁਹਾਡੇ ਸਾਹਮਣੇ ਬਣਾਇਆ ਹਾਂਜੀ 10-20 ਰੁਪਏ ਮਹਿੰਗਾ ਵੇਚ ਲਓ ਸਮਝਾਂਗਾ ਹਾਂਜੀ ਚੀਜ਼ ਚੰਗੀ ਹੋਣੀ ਚਾਹੀਦੀ ਹੈ ਮੈਂ ਬਹੁਤਾ ਬੇਵਾ ਯਾਰ ਹੋਈ ਹੋਵੇ ਐਵੇਂ ਵੇਖਣਾ ਪਿਆ ਇੰਨਾ ਮਾਲ ਤਿਆਰ ਕਰਨ ਦੇ ਬਾਵਜੂਦ ਵੀ ਨਾ ਇਹ ਕੋਈ 3 ਜਾਂ 4 ਕਿਲੋ ਸਾਰਾ ਤਿਆਰ ਹੋਇਆ ਹੁਣ ਮੈਂ ਵੇਖਣਾ ਪਿਆ ਹਿਸਾਬ 15 ਨਾਲ ਕਿਲੋ ਪਿਆਜ਼ ਲਾਓ ਅੱਛਾ ਜੀ ਹਾਂਜੀ 4 ਟੀਨ ਪਾਈ ਇਹਨੇ ਤੇ 15 ਕਿਲੋ ਮਿੱਠਾ ਪਿਆ ਉਹ 15 ਕਿਲੋ ਮਿੱਠਾ ਪਿਆ ਹੈ ਤੇ ਵੇਖਣ ਨੂੰ ਲੱਗਦਾ ਪਿਆ ਹਾਂਜੀ ਹਾਂਜੀ। ਇਹ ਵੀ ਤਿਆਰ ਹੋ ਗਿਆ ਤੇ ਦੂਸਰਾ ਬਣਾਇਆ ਇਹਨਾਂ ਨੇ ਬਣਾਇਆ ਧੂਰ ਕਹਿੰਦੇ ਹੋ ਹਾਂਜੀ ਧੂੜ ਇਹ ਦੂਸਰਾ ਧੂਰ ਜਿਹੜਾ ਕੱਢਿਆ ਸੀ ਉਹਦਾ ਜਨਾਬ ਹੁਣ ਗੁਰ ਬਣ ਰਿਹਾ ਤੇ ਸਾਰੇ ਆਪਣਾ ਇਹਦੀ ਮਾਲ ਹੀ ਗੁੜ ਵਾਸਤੇ ਤਿਆਰ ਕੀਤਾ ਯਾਰ ਹਾਂਜੀ ਉਹ ਤਾਂ ਹਾਂਜੀ ਇਹ ਗੁੜ ਵਾਸਤੇ ਅਸੀਂ ਨਰਮ ਉਤਾਰਿਆ ਸੀ ਹਾਂ ਨਰਮ ਤਾਰਿਆ ਸ਼ੱਕਰ ਜਿਹੜਾ ਥੋੜੀ ਚੜਾ ਕੇ ਸੁੱਟਣੀ ਪੈਂਦੀ ਹੈ ਹਾਂਜੀ ਹਾਂਜੀ ਤੇ ਗੁੜ ਬਟਣਾ ਜਿਹੜਾ ਥੋੜਾ ਨਰਮ ਪਾਣੇ ਪੈਂਦਾ ਹੈ ਠੀਕ ਹੈ ਠੀਕ ਹੈ। ਉਹੀ ਮੈਂ ਕਹਿਣ ਲਿਆ ਵੇਖਿਆ ਇਹ ਤਾਂ ਕਿਦਾਂ ਅੱਛਾ ਇਹਦੀ ਸ਼ੱਕਰ ਤਿਆਰ ਹੋ ਗਈ ਹੈ ਤੇ ਇਹ ਸ਼ੱਕਰ ਤਿਆਰ ਤੇ ਦੂਸਰਾ ਕੱਲ ਫੇਰ ਸ਼ੱਕਰ ਬਣਾਉਣਗੇ ਹਾਂਜੀ ਹਾਂਜੀ ਰੋਜ਼ਾਨਾ ਇਹਦੇ ਤੋਂ ਕਾਲੇ ਹਾਂ ਆ ਰੋਜ਼ਾਨਾ ਹੀ ਅਸੀਂ 5 ਧੂੜ ਕੱਢਨੇ ਆ ਹਾਂਜੀ ਹਾਂਜੀ ਇਹ ਸਾਰਾ ਮਾਸ਼ਾਅੱਲਾ ਪਿਆਲੀ ਸਾਰੀ ਪਿਆਲੀ ਜਿਹਾ ਲੱਗਾ ਹੋਇਆ ਗੰਨਾ ਲੱਗਾ ਹੋਇਆ ਕਮਾਦ ਇਹਨਾਂ ਨੇ ਸਲਈ ਪਿੰਡ ਹੈ ਲੋਕੇਸ਼ਨ ਦਾ ਸਲਈ ਪਿੰਡ ਹੈ ਖੀਰੇ ਵਾਲੀ ਦੁਕਾਨ ਤੋਂ ਹਾਂਜੀ ਪੁਰਾਣਾ ਪਿੰਡ ਸਲੈਈ ਨਾ ਆਇਆ ਤੇ ਨਵਾਂ ਚੱਕਨਾਰਾ ਹਾਂਜੀ ਚੱਕਨਾਰਾ ਚੱਕਮ ਦੀ ਅਗਲੀ ਸਾਈਡ ਤੇ ਪਿੰਡ ਹੈਗਾ ਤੇ ਬੜਾ ਖੂਬਸੂਰਤ ਪਿੰਡ ਦੇ ਨਾਲੇ ਵਿਊ ਵੀ ਬੜੇ ਚੱਕਾਂ ਨੂੰ ਦੇਖਣ ਵਾਲੇ ਹੁੰਦੇ ਨੇ ਹਾਂਜੀ ਔਰ ਨਾਲੇ ਜਿਹੜੇ ਭੈਣ ਭਾਈ ਸਾਡੇ ਹੈਗੇ ਨੇ ਵਿਜ਼ਿਟ ਕਰਨਾ ਚਾਹੁੰਦੇ ਵਿਜ਼ਿਟ ਜ਼ਰੂਰ ਕਰਨ ਔਰ ਵੇਖਣਾ ਆ ਕੇ ਜੰਮੂ ਦਾ ਏਰੀਆ ਸਾਰਾ ਹੀ ਔਰ ਬੜਾ ਖੂਬਸੂਰਤ ਏਰੀਆ ਇਹ ਜਨਾਬ ਨਾਲੇ ਆਜ਼ਮ ਸਾਹਿਬ ਦੀ ਇਹ ਹੈਗੀ ਹੈ ਕਿ ਬੇਸ਼ੱਕ ਜਿਹੜਾ ਕੋਈ ਆਉਣ ਜਾਂਦਾ ਆ ਕੇ ਵਿਜ਼ਿਟ ਕਰੇ ਵੇਖੇ ਇਹ ਦੇਖੋ ਜੀ
ਤੇ ਇਹ ਭਾਈ ਹੁਣ ਸਾਰਾ ਰਹਿਣਾ ਹੈ ਮੈਨੂੰ ਲੱਗਦਾ ਤੁਹਾਨੂੰ ਵੀ ਅੱਡ ਘੱਟ ਪਤਾ ਇਹਨਾਂ ਨੂੰ ਪਤਾ ਜ਼ਿਆਦਾ ਹੈ ਨੇ ਉਸਤਾਦ ਨੇ ਕਾਰੀਗਰ ਨੇ ਇਹ ਕਾਰੀਗਰ ਨੇ ਜ਼ਿਆਦਾ ਇਹ ਕਾਰੀਗਰ ਰੱਖਿਆ ਬੰਦਾ ਹੈ ਠੀਕ ਹੋਰ ਸਾਰੇ ਤੇ ਆਪਣਾ ਕਿਹਾ ਗੋਲ ਬਣਾਇਆ ਵਾਲਾ ਇਹ ਬੜਾ ਬਿਹਤਰੀਨ ਗੁੜ ਬਣਿਆ ਇਨਸ਼ਾਅੱਲਾ ਖਾਓਗੇ ਤੇ ਯਾਦ ਕਰੋਗੇ ਜਿਹੜਾ ਖਾਏਗਾ ਸਪੈਸ਼ਲ ਗੁੜ ਹੈ। ਖਾਲਸ ਦੇਸੀ ਗੁੜ ਜਿਹਨੂੰ ਕਿਹਾ ਜਾਂਦਾ ਮਾਸ਼ਾਅੱਲਾ ਹਾਂਜੀ ਹਾਂਜੀ ਨਹੀਂ ਦੇਸੀ ਤੇ ਉਹ ਦੇਸੀ ਵਾਲੇ ਹੋ ਗਏ ਕੁਛ ਕੋਈ ਸ਼ਾਇਦ ਕੋਈ ਮਿਲਾਵਟ ਨਹੀਂ ਹਾਂਜੀ 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 ਕੋਈ ਚੀਜ਼ ਨਹੀਂ ਹੈਗੀ ਹਾਂਜੀ ਫਿਰ ਜਿਆਦਾ ਦਿਓ ਫਿਰ ਉਹਨੂੰ ਬਾਬੇ ਨੂੰ ਆਹ ਗੁੜ ਦੀ ਰੋੜੀ ਹੈ ਰੇਟ ਹੈਗਾ ਸਰ ਗੁੜ ਦੇ ਇਸ ਵੇ ਰੇਟ ਤੇਜ਼ ਹੈ ਅੱਛਾ 280 ਰੁਪਏ ਕਿਲੋ ਗੁੜ ਦਿੰਦੇ ਪਿਆ ਆਹੋ ਤੇ ਸ਼ੱਕਰ ਵੀ ਸਮਝੋ ਇੱਥੇ ਦਿੰਦੇ ਪਿਆ ਅੱਛਾ ਸ਼ੱਕਰ ਵੀ ਜਿਹੜੀ ਹੈਗੀ। ਬਾਜ਼ਾਰੋਂ ਮਿਲਦੀ ਆ ਉਹਦੀ 240 50 ਰੁਪਏ ਮਿਲੇ ਮਿਲਾਵਟ ਵਾਲੀ ਹੁੰਦੀ ਆ ਹਾਂਜੀ ਹਾਂਜੀ ਅਸੀਂ ਬਿਲਕੁਲ ਖਾ ਲੇ 2-3 ਵਾਰੀ ਦੀ ਮੈਲ ਘਟਣੀ ਹੁੰਦੀ ਹਾਂਜੀ, ਵਜ਼ਨ ਘਟਦਾ ਹਾਂਜੀ ਹਾਂ ਬਿਲਕੁਲ ਖਾਲਸ ਬਣਾ ਕੇ ਦੇ ਰਹੇ ਆ ਪੈਸੇ 10-20 ਰੁਪਏ ਵੱਧ ਲਈ ਦੇਣਾ ਅੱਛਾ ਚੀਜ਼ origignal ਦੇਈ ਦੀ ਹੁੰਦੀ ਹੈ ਹਾਂਜੀ। ਮਿਲਾਵਟ ਤੋਂ ਪਾਕ ਹੈ ਹਾਂ, ਮਾਸ਼ਾਅੱਲਾ ਮਿਲਾਵਟ ਤੋਂ ਪਾ ਕੇ ਹੁਣ ਜਿਹਦੇ ਪਹਿਲੇ ਵੀ ਬੁਲਾਵੇ ਤੁਹਾਨੂੰ ਦੱਸਣ ਮੈਂ ਬੁਲਾ ਕੇ ਬਣਾਉਣੇ ਪਿਆ ਤੇ ਤੁਹਾਨੂੰ ਦੱਸਣ ਲਿਆ ਕਿ ਮਿਲਾਵਟ ਮਰੂੜ ਕੋਈ ਨਹੀਂ ਹੈਗੀ ਤੇ ਬਸ ਇਹ ਪਿੰਡ 'ਚ ਆ ਵੇਚਦੇ ਪਏ ਨੇ ਸਾਰਾ ਕਿੰਨੇ ਦਿਨਾਂ ਦਾ ਬਣਾਉਣ ਦੇ ਨੇ ਸਾਰਾ ਪਿੰਡ ਵਿੱਚ ਹੀ ਜਾਂ ਪਿੰਡ ਦੇ ਅੱਗੇ ਚੱਕਮੂ ਸ਼ਹਿਰ ਉੱਥੇ ਵਿਕ ਜਾਂਦਾ ਇਹਨਾਂ ਦਾ ਇਹ ਆਏਗਾ ਹੁਣ ਕਹਿੰਦਾ ਕਾਕੂ ਜੀ ਸੁੱਟੋ ਇਧਰ ਅੱਧਾ ਕਸਟਾਈ ਹੋਣਾ ਦਾ ਹਾਂ ਇਧਰ ਆਪੂ ਮੈਂ ਸੁੱਟੇਗਾ ਬਾਅਦ ਜਬ ਬੱਗੇ ਨਾ ਨੂੰ ਜਾ ਕੇ ਯਾਰ ਸ਼ੀਰ ਇਸੇ ਵਾਲੇ ਦਿਨ ਕਹਿਣਾ ਵੇ ਤੇਰੇ ਸਵਾ ਕਹਿਣਾ ਨਹੀਂ ਕੰਮ ਕਰਨਾ ਉਹ ਯਾਰ ਬੱਗੇ ਬੱਗੇ ਨਹੀਂ ਬੁਰੇ ਠੀਕ